ਵੀਰ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਬਰਮਿੰਗਮ ਯੂਕੇ ਤੋਂ ਸਰਦਾਰ ਨਛੱਤਰ ਸਿੰਘ ਸਰਾਂਜੀ ਦੀ ਹੈ। ਇਹ ਸੱਚੋ ਸੱਚ ਪ੍ਰੋਗਰਾਮ YouTube ਤੇ ਦੇਖਦੇ ਹਨ ਅਤੇ ਇਹਨਾਂ ਨੂੰ ਇਹ ਬਹੁਤ ਚੰਗਾ ਲੱਗਦਾ ਹੈ। ਇਹਨਾਂ ਨੂੰ ਸਾਡੇ ਘੱਲੂਘਾਰੇ ਨਾਲ ਸੰਬੰਧਿਤ ਪ੍ਰੋਗਰਾਮ ਵੀ ਬਹੁਤ ਪਸੰਦ ਆਏ ਹਨ। ਇਹਨਾਂ ਦਾ ਸਵਾਲ ਹੈ, ਹਿੰਦੂਆਂ ਵੱਲੋਂ ਸਿੱਖਾਂ ਤੇ ਇੰਨਾ ਜ਼ੁਲਮ ਕੀਤਾ ਜਾ ਰਿਹਾ ਹੈ, ਫਿਰ ਵੀ ਅਸੀਂ ਇਹਨਾਂ ਦੀਆਂ ਦੁਕਾਨਾਂ ਤੋਂ ਸੌਦਾ ਲੈਂਦੇ ਹਾਂ। ਹੋਰ ਭਾਵੇਂ ਅਸੀਂ ਕੁਝ ਨਾ ਕਰ ਸਕੀਏ, ਘੱਟੋ ਘੱਟ ਇਹਨਾਂ ਦਾ ਵਪਾਰਕ ਬਾਈਕਾਟ ਤਾਂ ਕਰੀਏ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਡਾਕਟਰ ਸਾਹਿਬ? ਸਭ ਤੋਂ ਪਹਿਲਾਂ ਤਾਂ ਵੀਰ ਨਛੱਤਰ ਸਿੰਘ ਸਰਾਂ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਬਰਮਿੰਗਮ ਤੋਂ ਲਿਖਿਆ ਜੀ। ਉਹ ਸੱਚੋ ਸੱਚ ਪ੍ਰੋਗਰਾਮ ਦੇਖਦੇ ਨੇ, ਉਹਨਾਂ ਨੂੰ ਚੰਗਾ ਲੱਗਦਾ, ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਦੂਰ ਦੁਰਾਡੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ। ਗੱਲ ਤਾਂ ਸਿਧਾਂਤ ਦੀ ਹੈ, ਜਿਹੜਾ ਸਿਧਾਂਤ ਆ ਗੁਰੂ ਨਾਨਕ ਦਾ, ਗੁਰਮਤ ਦੇ ਦਾਇਰੇ 'ਚ ਅਸੀਂ ਆਪਣੀ ਤੁੱਛ ਬੁੱਧੀ ਮੁਤਾਬਕ ਹਾਲਾਤ ਬਾਰੇ ਕੁਝ ਦੱਸਣ ਦਾ, ਕਹਿਣ ਦਾ ਯਤਨ ਕਰਦੇ ਹਾਂ। ਉਹਨਾਂ ਨੂੰ ਪਸੰਦ ਹੈ, ਚੰਗੀ ਗੱਲ ਹੈ। ਇਕਨੋਮਿਕਲ ਬਾਈਕਾਟ ਮੈਸੇਜ ਇਹਨਾਂ ਨੇ ਇਹ ਦਿੱਤਾ ਹੈ ਕਿ ਵੀ ਸਾਡੇ ਨਾਲ ਇੰਨੀ ਜ਼ਿਆਦਤੀ ਹੋ ਰਹੀਆਂ ਨੇ ਲਗਾਤਾਰਤਾ ਦੇ ਨਾਲ, ਫਿਰ ਵੀ ਅਸੀਂ ਜਾ ਕੇ ਸੌਦਾ ਉਹਨਾਂ ਤੋਂ ਖਰੀਦਦੇ ਹਾਂ, ਕਲਾਇੰਟ ਅਸੀਂ ਉਹਨਾਂ ਦਾ ਹੀ ਬਣਦੇ ਹਾਂ। ਦੇਖੋ, ਜੇ ਇਸ ਨੂੰ ਇਵੇਂ ਨਾ ਵੀ ਲਿਆ ਜਾਏ ਕਿ ਵੀ ਅਸੀਂ ਸਿਰਫ ਇਸ ਲਈ ਸੌਦਾ ਨਹੀਂ ਲੈਣਾ ਕਿਉਂਕਿ ਉਸ ਹਿੰਦੂ ਬਹੁ ਗਿਣਤੀ ਦਾ ਹਿੱਸਾ ਨੇ, ਜਿਸ ਹਿੰਦੂ ਬਹੁ ਗਿਣਤੀ ਦੀ ਸਟੇਟ ਇੰਡੀਆ ਨੇ ਸਾਡੇ ਤੇ ਜ਼ੁਲਮ ਕੀਤੇ ਨੇ, ਇਹਨੂੰ ਅਦਰ ਵੇ ਵੀ ਲਓ। ਅੱਜ ਜਿਹੜੀਆਂ ਹਿੰਦੂਤਵਾਦੀਆਂ ਹਿੰਦੁਸਤਾਨ ਦੇ ਵਿੱਚ ਐਕਟਿਵ ਪੂਰੀਆਂ, ਜਿਨ੍ਹਾਂ ਨੂੰ ਉਹ ਆਪਣੀਆਂ ਦਹਿਸ਼ਤਗਰਦ ਜਥੇਬੰਦੀਆਂ ਮੈਂ ਕਹਾਂਗਾ, ਉਹ ਤਾਂ ਉਹਨਾਂ ਨੂੰ ਹਿੰਦੂਤਵੀ ਸਵੈਮ ਸੇਵਕ ਦਾ ਨਾਂ ਹੀ ਦਿੰਦੇ ਨੇ। ਉਹ ਬਜਰੰਗ ਦਲ ਹੋਏ, ਉਹ ਸ਼ਿਵ ਸੈਨਾ ਹੋਏ, ਉਹ RSS ਦੇ ਢਾਂਚੇ ਵਾਲੀਆਂ ਹੋਰ ਜਮਾਤਾਂ ਹੋਣ, ਉਹਨਾਂ ਦੀ 70-80% ਫੰਡਿੰਗ ਜਿਹੜੀ ਹੈ ਬਾਹਰ ਬੈਠੇ ਜਿਹੜੇ ਸਾਡੇ ਇਹ ਦੁਕਾਨਦਾਰ ਲੌਬੀ, ਜਿਨ੍ਹਾਂ 'ਚ ਬਹੁਤ ਸਾਰੇ ਗੁਜਰਾਤੀ ਨੇ। ਨਰਿੰਦਰ ਮੋਦੀ ਕੋਈ ਉੱਤੋਂ ਤਾਂ ਨਹੀਂ ਨਾ ਡਿੱਗਿਆ, ਉਹੀ ਗੁਜਰਾਤ ਸਟੇਟ ਹੈ ਜਿੱਥੇ ਗਾਂਧੀ ਨੂੰ ਪ੍ਰੋਜੈਕਟ ਕੀਤਾ ਜਾਂਦਾ ਹੈ ਅਹਿੰਸਾ ਪਰਮੋ ਧਰਮਾ ਦੇ ਨਾਂ ਥੱਲੇ। ਔਰ ਗੁਜਰਾਤ ਮੋਦੀ ਨੂੰ, ਨਰਿੰਦਰ ਮੋਦੀ ਨੂੰ 5ਵੀਂ ਵਾਰ ਗੁਜਰਾਤੀਆਂ ਨੇ ਚੁਣਿਆ ਕਿਉਂਕਿ ਉਹਨਾਂ ਨੂੰ ਚੰਗਾ ਲੱਗਦਾ ਕਿ ਬਈ ਉਹਦੀਆਂ ਕਿਲਿੰਗ ਪੋਲੀਟਿਕਸ ਵਾਲੀ ਲਾਈਨ ਹੈ। ਇਹੀ ਹਾਲ ਸਾਡੇ ਕਾਫੀ ਸਿੰਧੀ ਭਾਈਚਾਰੇ ਦਾ ਵੀ ਹੈ, ਜਿਸ ਨੂੰ ਸਾਡੇ ਬਹੁਤ ਸਾਰੇ ਵੀਰ ਭੈਣਾਂ ਕਹਿਣਗੇ ਜੀ ਦੇਖੋ ਸਿੰਧੀਆਂ ਸ਼ਰਧਾ ਬੜੀ ਹੈ, ਪਰ ਤੁਸੀਂ ਅਲਟੀਮੇਟਲੀ ਦੇਖੋ ਵੀ ਇਹ ਫੰਡਿੰਗ ਕਿਉਂ ਦਿੰਦੇ ਨੇ। ਇਸ ਲਈ ਕਿ ਉੱਥੇ ਉਹ ਹਿੰਦੂਤਵਾਦ ਦੇ ਜਿਹੜੇ, ਹੁਣ ਕੋਈ ਘਟਨਾ ਹੁੰਦੀ ਹੈ, ਸ਼ਿਵ ਸੈਨਾ ਵਾਲੇ ਜਿਹੜੇ ਨੇ ਸੜਕਾਂ 'ਤੇ ਨਿਕਲ ਆਉਂਦੇ ਨੇ, ਦੁਰਗਿਆਣਾ ਮੰਦਿਰ 'ਚੋਂ ਬਰਾਬਰ ਦੀ ਯਾਦਗਾਰ ਬਣਾਉਣ ਨੂੰ ਦੀ ਤਿਆਰੀ ਕਰ ਰਹੇ ਨੇ, ਇਕੱਠੇ ਹੋ ਕੇ ਹਰਿਮੰਦਰ ਸਾਹਿਬ ਧਰਨਾ ਦੇਣਾ ਚਾਹੁੰਦੇ ਸੀ। ਸੋ ਗੱਲ ਸਿਰਫ ਇਹੀ ਨਹੀਂ ਕਿ ਵੀ ਉਹਨਾਂ ਨੇ ਜ਼ਿਆਦਤੀ ਕੀਤੀ ਹੈ ਅਤੇ ਇਸ ਲਈ ਉਹਨਾਂ ਤੋਂ ਸਾਨੂੰ ਜਿਹੜਾ ਹੈ ਉਹ ਉਹਨਾਂ ਤੋਂ ਡਿਸਟੈਂਸ ਕਰਨਾ ਚਾਹੀਦਾ ਹੈ, ਵਪਾਰਕ ਡੀਲਿੰਗਸ। ਅੱਜ ਵੀ ਜਿਹੜਾ ਅਸੀਂ ਪੈਸਾ ਦਿੰਦੇ ਹਾਂ ਉਹ ਅਲਟੀਮੇਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਹੀ ਭਰਾਵਾਂ ਭੈਣਾਂ ਨੂੰ ਮਾਰਨ ਦੇ ਲਈ ਇਸਤੇਮਾਲ ਹੋ ਰਿਹਾ। ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ ਉੱਥੇ ਦਹਿਸ਼ਤਗਰਦੀ ਕਰਦੀਆਂ ਨੇ, ਮੁਸਲਮਾਨਾਂ ਨੂੰ ਮਾਰਿਆ, ਸਿੱਖਾਂ ਦੇ ਉੱਤੇ ਹਮਲੇ ਕਰਦੇ ਨੇ ਜਾਂ ਕਰਨਗੇ, ਕੱਲ੍ਹ ਨੂੰ ਹੋਰ ਵੀ ਵਰਸਟ ਜੈਨੋਸਾਈਡਸ ਹੋਣਗੇ ਜੇ ਇਸ ਗੱਲ ਦੀ ਸਾਨੂੰ ਸਮਝ ਨਾ ਆਈ। ਸੋ ਮੈਂ ਸਮਝਦਾ ਹਾਂ ਵੀ ਇਸ ਦੀ ਖਾਤਰ ਹੀ ਚਲੋ ਇੱਥੇ ਜੇ ਅਸੀਂ ਕੁਝ ਹੋਰ ਨਹੀਂ ਕਰ ਸਕਦੇ, ਅਰਦਾਸ ਕਰੀਏ ਕੌਮ ਦੇ ਲਈ ਔਰ ਆਪਣੇ ਜਿਹੜੇ ਰੀਸੋਰਸ ਨੇ ਇੰਨਾ ਹੀ ਕਰੀਏ ਕਿ ਭਾਈ ਜੇ ਸਾਡਾ ਆਪਣਾ ਭਰਾ ਭੈਣ ਕੋਈ ਕਾਰੋਬਾਰ ਸ਼ੁਰੂ ਕਰਦਾ ਉਹਦੇ ਜਦੋਂ ਅਸੀਂ ਯਹੂਦੀਆਂ ਦੇ ਮਾਡਲ ਦੀ ਗੱਲ ਕਰਦੇ ਹਾਂ, ਯਹੂਦੀ ਕਾਰੋਬਾਰ ਵੀ ਆਪਣਿਆਂ ਨੂੰ ਦਿੰਦੇ ਨੇ ਔਰ ਜਿਹੜਾ ਕੋਈ ਨਵਾਂ ਫੀਲਡ 'ਚ ਆਉਂਦਾ ਉਹਨੂੰ ਪ੍ਰਮੋਟ ਵੀ ਕਰਦੇ ਨੇ। ਉਹਨਾਂ ਨੂੰ ਹੁੰਦਾ ਹੈ ਕਿ ਭਾਈ ਚਲੋ ਭਾਵੇਂ ਸਾਡਾ ਕੰਪੀਟੀਟਰ ਹੀ ਪੈਦਾ ਹੋਏਗਾ, ਪਰ ਅਲਟੀਮੇਟਲੀ ਸਾਡਾ ਜੂਇਸ਼ ਨੇਸ਼ਨ ਹੈ, ਸਾਡੀ ਕੌਮ ਹੈ, ਉਹਨਾਂ ਦਾ ਬੰਦਾ ਹੀ ਅੱਗੇ ਜਾ ਰਿਹਾ। ਤੇ ਸਾਡਾ ਟ੍ਰੈਂਡ ਬਹੁਤ ਵਾਰੀ ਆਪਣੇ ਨੂੰ ਠਿੱਬੀ ਲਾਉਣ ਤੇ ਹੁੰਦਾ। ਅਸੀਂ ਆਪਣੇ ਦੇ ਬਰਾਬਰ ਕਿਸੇ ਹੋਰ ਨੂੰ ਬਿਲਟ ਕਰਾਂਗੇ ਇਸ ਕਰਕੇ ਵੀ ਇਹ ਉੱਪਰ ਨਾ ਉੱਠੇ। ਸੋ ਅਸੀਂ ਸਹਿਮਤ ਹਾਂ ਇਹਨਾਂ ਦੀ ਗੱਲ ਦੇ ਨਾਲ ਕਿ ਵੀ ਇਸ ਗੱਲ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ ਸਾਨੂੰ ਕਿ ਜਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਦੇ ਹਾਂ, ਆਪਣੇ ਭਰਾਵਾਂ ਭੈਣਾਂ ਨੂੰ ਪ੍ਰਮੋਟ ਕਰੀਏ, ਕਾਰੋਬਾਰ 'ਚ ਜਿਹੜੇ ਨੇ ਉਹਨਾਂ ਦੀ ਮਦਦ ਕਰੀਏ, ਜਿਹੜੇ ਕੁਛ ਨਹੀਂ ਕਰਦੇ ਸਧਾਰਨ ਕੰਮਕਾਰ ਨੇ ਉਹਨਾਂ ਨੂੰ, ਜਿਹੜੇ ਸਾਡੀ ਬਿਜ਼ਨਸਮੈਨ ਸਿੱਖ ਕਮਿਊਨਿਟੀ ਹੈ, ਥੋੜ੍ਹੀ ਬਹੁਤ ਲਾਗਤ ਦੇ ਨਾਲ ਉਹਨਾਂ ਨੂੰ ਕਾਰੋਬਾਰੀ ਬਣਾਏ ਤਾਂ ਕਿ ਅਸੀਂ ਫਲਰਿਸ਼ ਹੋਈਏ। ਅਤੇ ਅਸੀਂ ਆਪਣੇ ਪੈਸੇ ਉਹਨਾਂ ਨੂੰ ਨਾ ਦਈਏ ਜਿਨ੍ਹਾਂ ਨੇ ਫੰਡ ਸ਼ਿਵ ਸੈਨਾ ਨੂੰ ਦੇਣੇ ਨੇ, RSS ਨੂੰ ਦੇਣੇ ਨੇ ਜਾਂ ਬਜਰੰਗ ਦਲ ਨੂੰ ਦੇਣੇ ਨੇ, ਜਿਹਨੇ ਉੱਥੇ ਸਿੱਖਾਂ ਮੁਸਲਮਾਨਾਂ ਈਸਾਈਆਂ ਨੂੰ ਮਾਰਨਾ। ਬਿਲਕੁਲ ਠੀਕ ਗੱਲ ਹੈ ਜੀ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਆਕਲੈਂਡ ਨਿਊਜ਼ੀਲੈਂਡ ਤੋਂ ਵੀਰ ਰਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿ ਸ੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ, ਥੈਂਕ ਯੂ ਫॉर ਆਨਸਰਿੰਗ ਮਾਈ ਲਾਸਟ ਈਮੇਲ। ਮੈਂ ਤੁਹਾਡੇ ਹਰ ਪ੍ਰੋਗਰਾਮ ਦੀ ਵੀਡੀਓ YouTube ਤੇ ਦੇਖਦਾ ਹਾਂ ਤੇ ਤੁਹਾਡੇ ਕੋਲੋਂ ਹਰ ਸਵਾਲ ਦਾ ਜਵਾਬ ਮਿਲਦਾ ਹੈ। ਪਲੀਜ਼ ਇਸ ਲਈ ਮੇਰੇ ਤੇ ਹੋਰ ਵੀਰਾਂ ਦਾ ਸ਼ੱਕ ਦੂਰ ਕਰਨ ਵਿੱਚ ਮਦਦ ਕਰੋ।
ਸ਼ੱਕ ਹੈ ਰਾਜੋਆਣਾ ਬਾਰੇ। ਬਹੁਤ ਦੁੱਖ ਦੀ ਗੱਲ ਹੈ, ਉਸ ਦੇ ਹਰ ਸੰਦੇਸ਼ ਤੋਂ ਬਾਦਲ ਦੀ ਸਮੈਲ ਆਉਂਦੀ ਹੈ। ਉਸ ਨੂੰ ਹਰ ਉਹ ਬੰਦਾ ਕਾਂਗਰਸ ਦਾ ਏਜੰਟ ਲੱਗਦਾ ਹੈ ਜੋ ਬਾਦਲ ਦੇ ਵਿਰੋਧ ਵਿੱਚ ਬੋਲੇ ਤੇ ਬਾਦਲ ਨੂੰ ਵੀ ਕਾਂਗਰਸ ਦੇ ਬਰਾਬਰ ਸਿੱਖ ਕੌਮ ਦਾ ਦੋਸ਼ੀ ਮੰਨੇ। ਉਹਨਾਂ ਦਾ ਸਾਡਾ ਹੱਕ ਮੂਵੀ ਦਾ ਵਿਰੋਧ ਸਿਰਫ ਇਸ ਲਈ ਕਰਨਾ ਕਿਉਂਕਿ ਉਹਨਾਂ ਵਰਗੇ ਦਿਸਣ ਵਾਲੇ ਕਿਰਦਾਰ ਨੂੰ ਫਿਲਮ ਵਿੱਚ ਹੀਰੋ ਨਹੀਂ ਬਣਾਇਆ ਗਿਆ। ਉਸ ਦੀ ਕੋਸ਼ਿਸ਼ ਖਾਲਿਸਤਾਨ ਦੀ ਸਪੋਰਟ ਕਰਨਾ ਨਹੀਂ, ਬਲਕਿ ਜੋ ਲੋਕਾਂ ਨੇ ਖਾਲਿਸਤਾਨ ਦੇ ਮੁੱਦੇ ਨੂੰ 29 ਸਾਲਾਂ ਤੋਂ ਪੰਜਾਬ ਵਿੱਚ ਜਿੰਦਾ ਰੱਖਿਆ ਉਹਨਾਂ ਦਾ ਵਿਰੋਧ ਕਰਨਾ ਹੈ। ਇਸ ਸਭ ਦੀ ਕੀ ਵਜ੍ਹਾ ਹੋ ਸਕਦੀ ਹੈ? ਭੁੱਲ-ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਰਵਿੰਦਰ ਸਿੰਘ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਆਕਲੈਂਡ ਨਿਊਜ਼ੀਲੈਂਡ ਤੋਂ ਲਿਖਿਆ ਜੀ। ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ, ਆਪ ਵੀ ਉਹ ਰੇਡੀਓ ਸਟੇਸ਼ਨ ਚਲਾਉਂਦੇ ਨੇ ਜੀ। ਸਾਨੂੰ ਖੁਸ਼ੀ ਹੈ ਕਿ ਸਾਡੀ ਜਿਹੜੀ ਗੱਲ ਭਾਵੇਂ ਉਹ ਰੇਡੀਓ ਰਾਹੀਂ, ਜਿਵੇਂ ਕੌਮੀ ਆਵਾਜ਼ ਆਸਟ੍ਰੇਲੀਆ ਤੋਂ ਵੀਰ ਸਾਡੇ ਰਨ ਕਰਦੇ ਨੇ ਜੀ, ਉਹਨਾਂ 'ਤੇ ਵੀ ਇਹ ਪ੍ਰੋਗਰਾਮ ਰਨ ਹੁੰਦਾ ਹੈ, ਔਰ ਹੋਰ ਵੀ ਥਾਵਾਂ 'ਤੇ ਇਸ ਨੂੰ, ਜਿਵੇਂ ਬਾਗੀ ਖਾਲਸਾ ਬਾਗੀ ਜਾਂ ਬਾਦਸ਼ਾਹ ਜੀ ਜੀ, ਇਹ ਵੀ, ਔਰ ਹੋਰ ਨੈਟਵਰਕ ਵੀ, ਨਿਊਯਾਰਕ 'ਚ ਵੀ ਲੋਕਲ ਨੈਟਵਰਕ ਇਸ ਨੂੰ ਰਨ ਕਰਦੇ ਨੇ ਜੀ। ਜਿਹੜਾ ਸਵਾਲ ਉਹਨਾਂ ਨੇ ਪੁੱਛਿਆ ਇਹ ਬੜਾ ਤਕਲੀਫਦੇਹ ਹੈ ਜੀ ਜੀ, ਕਿਉਂਕਿ ਜਿਨ੍ਹਾਂ ਦੀ ਤੁਸੀਂ ਆਪਣੀ ਜ਼ਬਾਨ ਨਾਲ, ਕਲਮ ਨਾਲ ਕੌਮ ਨੇ ਤਾਰੀਫ ਕੀਤੀ ਹੋਏ, ਜਿਨ੍ਹਾਂ ਦੇ ਇੱਕ ਆਵਾਜ਼ ਦੇ ਉੱਤੇ ਕਰੋੜ 2 ਕਰੋੜ ਰੁਪਈਆ ਬੀਬੀ ਨੂੰ ਇਕੱਠਾ ਕਰਕੇ ਦਿੱਤਾ ਹੋਏ, ਜਿਹੜੀ ਉਹਨਾਂ ਦੀ ਧਰਮ ਭੈਣ ਹੈ ਜੀ ਜੀ, ਔਰ ਪਿਛਲੇ ਸਾਲ ਹੀ ਜਾਂ ਜੇ ਸਾਲ ਪਹਿਲਾਂ ਸਾਰੇ ਪੰਜਾਬ ਭਰ ਦੇ ਵਿੱਚ ਕੇਸਰੀ ਨਿਸ਼ਾਨ ਚਲਾ ਦਿੱਤੇ ਹੋਣ, ਕਿਉਂਕਿ ਇਹ ਵੀਰ ਰਾਜੋਆਣਾ ਦੀ ਕਾਲ ਸੀ ਕੌਮ ਨੂੰ, ਪੰਥ ਨੂੰ ਜੀ ਜੀ, ਕਿ ਇਵੇਂ ਕਰੋ। ਔਰ ਅਸੀਂ ਵੀ ਜਦੋਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਮੌਤ ਨੂੰ ਜਿਹੜਾ ਘੂਰਨਾ ਕਹਿੰਦੇ ਆ ਕਿ ਉਹਨਾਂ ਨੇ ਇਸ ਕਿਸਮ ਦੀ ਜਿਹੜੀ ਹੈ ਆਪਣੀ ਬੇਖੌਫ ਪਹੁੰਚ ਦਿਖਾਈ ਮੌਤ ਦੇ ਸਾਹਮਣੇ ਜੀ। ਅੱਜ ਵੀ ਸਾਡੇ ਵਿਚਾਰ ਨਹੀਂ ਬਦਲੇ ਹੈ, ਪਰ ਜਦੋਂ ਇਸ ਕਿਸਮ ਦਾ ਪਾਰਟ ਸਾਹਮਣੇ ਆਉਂਦਾ ਹੈ, ਇੱਕ ਅੱਧੀ ਵਾਰ ਕੋਈ ਸਟੇਟਮੈਂਟ ਆਏ, ਫਿਰ ਲੱਗਦਾ ਹੈ ਵੀ ਸ਼ਾਇਦ ਕੋਈ ਪ੍ਰੋਪਰ ਜਾਣਕਾਰੀ ਨਹੀਂ ਹੈ, ਫਿਰ ਕੋਈ ਆਏ, ਫਿਰ ਲੱਗਦਾ ਹੈ ਵੀ ਸ਼ਾਇਦ ਜੀ। ਪਰ ਜਦੋਂ ਇਹ ਹੁਣ ਲਗਾਤਾਰਤਾ ਦੇ ਨਾਲ ਇੱਕ ਤੋਂ ਬਾਅਦ ਇੱਕ ਹਰ ਉਹ ਇਸ਼ੂ ਜਿਹਦੇ 'ਚ ਕਿ ਬਾਦਲ ਦਾ ਫਾਇਦਾ ਹੁੰਦਾ ਹੋਏ ਜੀ, ਉਸ ਦੇ ਉੱਤੇ ਆਵਾਜ਼ ਉਠਾਉਣਾ, ਇਹ ਫਿਰ ਕਿਤੇ ਨਾ ਕਿਤੇ ਜਿਹੜੀ ਗੱਲ ਇਹਨਾਂ ਨੇ ਵੀ ਰਵਿੰਦਰ ਸਿੰਘ ਹੋਰਾਂ ਨੇ ਕਹੀ ਹੈ। ਹੁਣ ਜਿਵੇਂ ਸਾਡਾ ਹੱਕ ਫਿਲਮ ਹੈ ਜੀ, ਇੱਕ ਫਿਲਮ ਆਈ ਜਿਹਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਬੈਨ ਲਾਇਆ ਜੀ, ਉਹ ਸੁਪਰੀਮ ਕੋਰਟ ਤੱਕ ਗਏ, ਉੱਥੋਂ ਉਹਨਾਂ ਨੇ ਉਸ ਤੋਂ ਬੈਨ ਹਟਵਾਇਆ ਜੀ, ਬਾਹਰ ਕੌਮ ਨੇ ਉਹਨੂੰ ਵੈਲਕਮ ਕੀਤਾ ਔਰ ਪਹਿਲੀ ਵਾਰ ਹੈ ਕਿ ਇਸ ਲੈਵਲ ਦੇ ਉੱਤੇ ਕੌਮ ਦੇ ਵਿੱਚ, ਹਾਲਾਂ ਫਿਲਮਾਂ ਤਾਂ ਉਸ ਤੋਂ ਪਹਿਲਾਂ ਵੀ ਆਈਆਂ, ਮਾਚਿਸ਼ ਆਈ, ਹਵਾਏਂ ਆਈ, ਲੇਕਿਨ ਜਿਵੇਂ ਕੌਮ ਨੇ ਇਹਦੇ ਵਿਚਲੇ ਨਾਇਕ ਜਾਂ ਮੈਸੇਜ ਜਿਹੜਾ ਸੀ ਅਲਟੀਮੇਟਲੀ ਵੀ ਸਾਡੇ ਨਾਲ ਧੱਕਾ ਹੋਇਆ ਹੋ ਰਿਹਾ ਔਰ ਇਹ ਸਾਡਾ ਹੱਕ ਹੈ ਜੀ ਜੀ। ਹੁਣ ਉਹਦੇ 'ਚ ਜ਼ਰੂਰੀ ਨਹੀਂ ਕਿ ਸਾਰੀ ਗੱਲ ਟਰੂ ਹਿਸਟਰੀ ਆ, ਉਹਨਾਂ ਨੇ ਵੀ ਕਿਹਾ ਫਿਲਮ ਮੇਕਰਸ ਨੇ ਕਿ ਵੀ ਅਸੀਂ ਓਵਰਆਲ ਘਟਨਾਕ੍ਰਮ ਨੂੰ ਮੱਦੇ-ਨਜ਼ਰ ਰੱਖਿਆ ਜੀ, ਪਰ ਹੁਣ ਤੁਸੀਂ ਉਹਦੇ 'ਤੇ ਸਟੇਟਮੈਂਟ ਦਿਓ ਕਿ ਜੀ ਇਹਦੀ ਕਹਾਣੀ ਝੂਠੀ ਹੈ ਜੀ। ਪਹਿਲਾਂ ਕੋਈ ਫਿਲਮਾਂ ਜਿਹੜੀਆਂ ਨੇ ਇਹ ਕੋਈ ਅਧਿਆਤਮ ਦੀ, ਕੋਈ ਗੀਤਾ ਜਾਂ ਕੋਈ ਬਾਈਬਲ ਜਾਂ ਕੁਰਾਨ ਸ਼ਰੀਫ ਤਾਂ ਨਹੀਂ ਹੈ ਜੀ, ਫਿਲਮਾਂ ਨੇ, ਉਹਦੇ 'ਚ ਤੁਸੀਂ ਲੋਕਾਂ ਦੀ ਅਟੈਂਸ਼ਨ ਨੂੰ ਵੀ ਰੱਖਣਾ ਹੈ ਕਾਇਮ, ਉਹਨੂੰ ਤੁਸੀਂ ਕੁਝ ਫਿਕਸ਼ਨਲਾਈਜ਼ ਵੀ ਕਰਦੇ ਹੋ, ਪਰ ਗੱਲ ਤਾਂ ਮੈਸੇਜ ਦੀ ਸੀ, ਜਿਹੜਾ ਮੈਸੇਜ ਫੋਕਸ ਹੋ ਕੇ ਜਾਂਦਾ ਸੀ ਜੀ ਜੀ। ਹੁਣ ਇਸੇ ਤਰ੍ਹਾਂ ਆ ਜਿਹੜਾ 6 ਜੂਨ ਦਾ ਘੱਲੂਘਾਰਾ ਦਿਵਸ ਅਕਾਲ ਤਖਤ ਸਾਹਿਬ ਤੇ ਹਰ ਸਾਲ ਉਹ ਸਿਰਫ ਸ਼੍ਰੋਮਣੀ ਕਮੇਟੀ ਦਾ ਯਤਨ ਹੁੰਦਾ ਹੈ ਵੀ ਇਹਨੂੰ ਗੋਲ-ਮੋਲ ਕਰ ਦਿਓ, ਬਸ ਅਰਦਾਸ ਤੱਕ ਮਹਿਦੂਦ ਰਹੇ ਜੀ, ਔਰ ਅਸੀਂ ਸਮਝਦੇ ਹਾਂ ਵੀ ਲਗਾਤਾਰਤਾ ਨਾਲ ਜਿਹੜੀਆਂ ਸਾਡੀਆਂ ਧਿਰਾਂ ਨੇ, ਜਿਨ੍ਹਾਂ ਦੇ ਵਿੱਚ ਦਲ ਖਾਲਸਾ ਹੈ, ਉਹ ਇੱਕ ਦਿਨ ਪਹਿਲਾਂ ਮਾਰਚ ਕਰਦੇ ਨੇ, ਐਤਕੀ ਵੀ ਉਹਨਾਂ ਨੇ ਕੀਤਾ ਜੀ। ਅਕਾਲੀ ਦਲ ਪੰਚ ਪ੍ਰਧਾਨੀ, ਅਕਾਲੀ ਦਲ ਅੰਮ੍ਰਿਤਸਰ ਔਰ ਸਰ ਸਿਮਰਨਜੀਤ ਸਿੰਘ ਮਾਨ ਖਾਸ ਤੌਰ 'ਤੇ ਇਸ ਦਿਨ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉੱਥੇ ਮੌਜੂਦ ਹੋਣ ਜੀ। ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ, ਉਹਨਾਂ ਦੀ ਟਾਸਕ ਫੋਰਸ ਦਾ, ਦੂਜਿਆਂ ਦਾ, ਬਾਦਲਕਿਆਂ ਦਾ, ਉਹ ਪਿਛਲੇ ਕਈ ਸਾਲਾਂ ਤੋਂ ਦੇਖਦੇ ਨੇ ਕਿ ਵੀ ਉੱਥੇ ਗੱਲ ਹੋਏ ਨਾ, ਨਾਅਰੇ ਨਾ ਲੱਗਣ। ਜਿਵੇਂ ਕਾਲਰ ਨੇ ਵੀ ਲਿਖਿਆ ਸੀ ਕਿ ਪਿਛਲੇ ਸਾਲ ਮੱਕੜ ਨੇ ਕਿਹਾ ਸੀ ਐਤਕੀ ਲੱਗ ਗਏ, ਅਗਲੇ ਸਾਲ ਨਹੀਂ ਲੱਗਣਗੇ ਜੀ ਜੀ, ਪਰ ਉੱਥੇ ਐਸਾ ਜੋਸ਼ੋ ਖਰੋਸ਼ ਹੁੰਦਾ ਹੈ ਕਿ ਕੌਮ ਆਪਣੇ ਜਜ਼ਬਾਤਾਂ ਦਾ ਪ੍ਰਗਟਾ ਕਰਦੀ ਹੈ ਜੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਨਾਅਰਿਆਂ ਨਾਲ ਖਾਲਿਸਤਾਨ ਨਹੀਂ ਬਣ ਜਾਂਦਾ ਜੀ, ਪਰ ਜੇ ਨਾਅਰੇ ਦੁਸ਼ਮਣ ਨੂੰ ਤਕਲੀਫ ਦਿੰਦੇ ਨੇ ਤੇ ਜ਼ਾਹਿਰ ਹੈ ਵੀ ਉਸ 'ਚੋਂ ਕੁਛ ਤਾਂ ਹਾਸਲ ਹੁੰਦਾ ਜੀ ਜੀ।
ਔਰ ਕੰਟੀਨਿਊਟੀ ਵੀ ਹੈ, ਗੱਲ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਾਰੀ ਰਹਿੰਦੀ ਹੈ ਜੀ। ਪਰ ਤੁਸੀਂ ਕਿਸੇ ਇੱਕ ਅੱਧੇ ਐਕਟਰ ਨੂੰ ਪਿਕ ਕਰ ਲਓ ਤੇ ਫਿਰ ਤੁਸੀਂ ਕੋਈ ਦਿੱਲੀ ਦਰਬਾਰ ਦੇ ਦਰਬਾਰੀ ਕਹੋ, ਕਿਸੇ ਨੂੰ ਕੁਝ ਹੋਰ ਕਹੋ, ਇਹ ਸ਼ੋਭਦਾ ਨਹੀਂ ਹੈ। ਮੈਨੂੰ ਇਹ ਕਹਿੰਦੇ ਆ ਵੀ ਦੁੱਖ ਹੋ ਰਿਹਾ ਕਿਉਂਕਿ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਹਰ ਉਸ ਗੁਰਸਿੱਖ ਦਾ ਜਿਹਨੇ ਕੌਮ ਦੇ ਲਈ ਕੁਝ ਕੀਤਾ ਹੈ, ਜਿਹੜਾ ਸ਼ਹੀਦੀ ਦੇ ਰਸਤੇ ਤੇ ਤੁਰਿਆ ਹੋਇਆ ਹੈ। ਪਰ ਇਸ ਸਾਰੇ ਦੇ ਨਾਲ ਅਸੀਂ ਆਪਣਾ ਰੁਤਬਾ ਔਰ ਖ਼ਾਸ ਤੌਰ ਤੇ ਦੂਸਰਿਆਂ ਦੇ ਵਿੱਚ ਜੇ ਅਸੀਂ ਕੋਈ ਗੱਲ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਕਹਿੰਦੇ ਨੇ ਆਪਣਾ ਹੀ ਕੋਈ ਉਹਨੂੰ ਕੰਟਰਡਿਕਟ ਕਰ ਦਿੰਦਾ ਤੇ ਫਿਰ ਇਹ ਹਾਸੋਹੀਣੀ ਸਥਿਤੀ ਬਣ ਜਾਂਦੀ ਹੈ। ਸੋ ਮੈਂ ਸਮਝਦਾ ਹਾਂ ਵੀ ਫਿਰ ਵੀ ਇਸ ਨੂੰ ਇੱਕ ਮੰਦੇ ਭਾਗਾਂ ਦੀ ਗੱਲ ਹੈ ਕਿ ਜਦੋਂ ਅਸੀਂ ਫੇਸਬੁੱਕ ਜਾਂ ਇੰਟਰਨੈਟ ਜਾਂ ਦੂਸਰਿਆਂ ਦੇ ਉੱਤੇ ਦੇਖਦੇ ਹਾਂ ਤੇ ਕਈ ਸਾਡੇ ਵੀਰਾਂ ਨੇ ਵੀ ਬੜੇ ਅਪਸ਼ਬਦ ਵਰਤੇ ਨੇ ਭਾਈ ਰਾਜੋਆਣਾ ਲਈ ਬਦਲੇ ਦੇ ਵਿੱਚ, ਇਹ ਵੀ ਠੀਕ ਨਹੀਂ ਹੈ। ਮੈਂ ਸਮਝਦਾ ਵੀ ਇਹ ਸਾਡੇ ਯੋਧੇ ਨੇ, ਬਹਾਦਰ ਸਿੰਘ ਨੇ, ਭਾਈ ਜਗਤਾਰ ਸਿੰਘ ਹਵਾਰਾ ਹੋਣ, ਭਾਈ ਬਲਵੰਤ ਸਿੰਘ ਰਾਜੋਆਣਾ ਹੋਣ, ਜੇ ਅਸੀਂ ਵੀ ਉਹੀ ਲਾਈਨ ਅਡਾਪਟ ਕਰ ਲਈ ਤੇ ਫਿਰ ਤਾਂ ਇਹੀ ਸਾਡਾ ਦੁਸ਼ਮਣ ਚਾਹੁੰਦਾ ਹੈ, ਏਜੰਸੀਆਂ ਚਾਹੁੰਦੀਆਂ ਨੇ ਕਿ ਅਸੀਂ ਇੱਕ ਦੂਸਰੇ ਨੂੰ ਜਿਹੜਾ ਮਾੜਾ ਕਹੀਏ। ਸੋ ਵਿਦ ਡਿਊ ਰਿਸਪੈਕਟ ਜਿਹੜੇ ਵੀ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੇ ਉਹਨਾਂ ਤੱਕ ਕੋਈ ਸੁਨੇਹਾ ਪਹੁੰਚਾ ਸਕਦੇ ਨੇ, ਹਾਲਾਂਕਿ ਇਹਦਾ ਫਾਇਦਾ ਤਾਂ ਨਹੀਂ ਹੋਣਾ, ਲੇਕਿਨ ਫਿਰ ਵੀ ਇਹ ਸਾਡਾ ਫਰਜ਼ ਹੈ ਕਿ ਅਸੀਂ ਸਮਝਦੇ ਹਾਂ ਵੀ ਇਹ ਗੱਲ ਠੀਕ ਨਹੀਂ ਹੈ। ਜੇ ਤੁਹਾਡੇ ਵਿਚਾਰ ਡਿਫਰੈਂਟ ਵੀ ਨੇ, ਕੁਝ ਚੀਜ਼ਾਂ ਕਈ ਵਾਰੀ ਤੁਸੀਂ ਵੱਡੇ ਕੌਮੀ ਹਿੱਤਾਂ ਦੇ ਵਿੱਚ ਕਹਿੰਦੇ ਨਹੀਂ ਹੋ, ਸੋ ਇਸ ਤੋਂ ਵੱਧ ਹੁਣ ਮੈਂ ਕੀ ਕਹਿ ਸਕਦਾ ਜੀ। ਡਾਕਟਰ ਸਾਹਿਬ ਇੱਥੇ ਲੈਣੇ ਇੱਕ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।